अस्सलाम वालेकुम जनाब। ओ मेरा यार, आई डिस्टेंड ओवर माइंड। अच्छा भाई कसाई, हाय हाय हाय। किधर है? ओए मामे वास्ते गोश्त लेके। तू कौन है? मैं कसाई हां। सालिया तेरे नाल तगड़े कुत्ते फट्टे दे थल्ले बैठे हुंदे जेहड़े मक्खियां खांदे हैं। कसाई ਦੇ ਏਡੇ ਭਾਰੇ ਹੁੰਦੇ ਆ। ਕਸਾਈ ਜੇ ਕਦੀ ਗੋਸ਼ਤ ਲਾਵੇ ਉਹ ਵੀ ਚੰਗਾ ਤਗੜਾ ਹੁੰਦਾ। ਉਹ ਤੂੰ ਮੰਨਿਆ ਆਪਣੇ ਨੈਣ ਨੁਸ਼ ਦੇ ਇਹਦਾ ਗੰਦੀ ਤਾਜ ਦਾ ਬਾਦਸ਼ਾਹ ਲੱਗਣੇ ਐਡਾ ਬੁਰਾ ਮੂੰਹ। ਕਸਾਈ ਦੇ ਏਡੇ ਸੋਹਣੇ ਹੁੰਦੇ ਐਡੇ ਜਗੜੇ, ਉਹਨਾਂ ਦੀਆਂ ਆਪਣੀਆਂ ਖੱਦਾਂ ਨਹੀਂ ਸਮਝੀਆਂ ਜਾਂਦੀਆਂ। ਉਹ ਤਾਂ ਗਾਹਕਾਂ ਨੂੰ ਕਹੀ ਜਾਂਦੇ ਖੱਦ ਪਾ ਦੇਵਾਂ ਵੀ ਪਾ ਦੇਵੇ, ਆਪ ਖਾ ਖਾ ਕੀ ਹਾਲ ਕੀਤਾ ਭਾਈ ਲੱਗ ਓਏ ਅੱਜ ਕੱਲ ਐਡਾ ਗੀਤ ਪਾਇਆ ਹੁੰਦਾ ਤੇ ਸੋਹਣੇ ਜਵਾਨ ਗੱਭਰੂ ਪੰਜਾਬ ਦੇ ਕਸਾਈ। ਵਾਹ, ਜਾਂ ਗੁੱਜਰ ਤਗੜੇ ਆ ਤੇ ਜਾਂ ਕਸਾਈ ਤਗੜੇ ਸੀ। ਆ ਗੁੱਜਰਾਂ ਦੇ ਜਦੋਂ ਉਹਦੇ ਗਾਣੇ ਚੱਲੇ ਉਹ ਤਾਂ ਵੈਸੇ ਢਿੱਲੇ ਹੋ ਗਏ। ਉਹ ਸਵੇਰੇ 2-2:30 ਵਜੇ ਇੱਥੋਂ ਜਾਂਦੇ ਆ ਡਰਾਮਾ ਵੇਖ ਕੇ, ਨੀਂਦ ਪੂਰੀ ਨਹੀਂ ਹੁੰਦੀ। ਉਹ ਇੰਜ ਕਰਕੇ ਥਣਾ ਤੇ ਪਾਣੀ ਮਾਰ ਕੇ ਤੇ ਪੂਛ ਖਿੱਚ ਦਿੰਦੇ। ਉਹਦੇ ਮਾਝ ਐ ਲੱਤ ਮਾਰ ਕੇ ਕਹਿੰਦੀ ਅੱਗੇ ਮਰ ਪਿੱਛੇ ਮਰਨ ਦਿਆਂ ਤੂੰ। ਲੇਕਿਨ ਨੀਂਦ ਨੇ ਮਾਰੀ ਮੱਤ, ਗੁਜਰਾਂ ਦੇ ਗਾਣਿਆਂ ਨੇ ਮੱਤ ਮਾਰੀ। ਕਿਤੇ ਬੈਠਾ ਗੁਜਰ ਏਡਾ ਤਗੜਾ ਹੁੰਦਾ ਸੀ। ਕਿਤੇ 40 ਕਿਲੋ ਦੇ ਬਲਟੋਏ ਹੋਣੇ, 3 ਲੱਦੇ ਇੱਕ ਸਾਈਡ ਤੇ। ਓਏ ਹੋਏ ਹੋਏ। ਤੇ ਗੁਜਰ ਜਾਮੇ ਤੇ ਜਾ ਰਿਹਾ। ਸਾਹਮਣੇ ਉਹ ਤੂੜੀ ਵਾਲਾ ਟਰੱਕ ਆਇਆ, ਗੁਜਰ ਚ ਵੱਜਾ ਟਰੱਕ, ਹੋ ਗਿਆ ਗੁਜਰ ਫੇਰ ਜਾ ਰਿਹਾ। ਤੇ ਜਦੋਂ ਦੇ ਗਾਣੇ ਸੁਣੇ ਆ, ਅੱਛਾ ਹੁਣ ਸਵੇਰੇ ਨੀਂਦ ਨਹੀਂ ਪੂਰੀ ਹੁੰਦੀ, ਸੰਗਲ ਵੀ ਨਹੀਂ ਚੁੱਕਿਆ ਜਾਂਦਾ। ਕੀ ਹੋ ਗਿਆ? ਓਏ ਹੁਣ ਤੇ ਤੈਨੂੰ ਛੱਡ ਕੇ ਸੰਡੇ ਥੱਲੇ ਪਾਣੀ ਮਾਰੀ ਜਾਂਦੇ। ਓਏ ਹੁਣ ਤੇ ਗੁੱਜਰ ਵੀ ਤੈਨੂੰ ਪਤਾ ਕੀ ਕਹਿੰਦੇ ਮਾਦਾ ਲੋਹੇ ਦਾ ਗੋਇਆ ਕਰਨ ਲੱਗ ਪਏ ਨੇ, ਇੰਨੇ ਭਾਰੇ ਹੋ ਗਏ। ਅੱਛਾ ਹਾਂ ਤੂੰ ਗੱਲ ਟੈਨਸ਼ਨ ਆ ਭਾਈ। ਤੂੰ ਆ ਕਿਧਰ ਆ? ਉਹ ਮੈਂ ਗੋਸ਼ਤ ਲੈ ਗਿਆ ਬਾਬੇ ਵਾਸਤੇ। ਅੱਲਾ ਦੇ ਬੰਦਿਆ, ਆ ਦੁਕਾਨ ਨਵੀਂ ਕੀਤੀ, 1500 ਰੁਪਇਆ ਹੋ ਗਿਆ ਹੁਣ। ਕਿੰਨੇ ਕਿਲੋ ਗਏ ਹੈ? 1.5 ਕਿਲੋ। ਉਹ ਕਦੋਂ ਦਾ ਖਾਦਾ ਤੂੰ ਵੀ? ਕੀ ਹੋਇਆ ਸਾਲਿਆ ਤੈਨੂੰ ਗੋਸ਼ਤ ਦਾ ਰੇਟ ਦਾ ਹੀ ਨਹੀਂ ਪਤਾ। ਉਹ ਭਾਈ ਸਾਹਿਬ 11 ਕਿਲੋ ਕਹਿੰਦੇ ਮੇਰੀ ਵੀ ਖਰਾਬ ਕਰ ਦੇਣਾ। ਆਪਣੇ ਤੇ ਬਰਕਤ ਹੈ ਨਹੀਂ, ਅਗਲੇ ਦੀ ਵੀ ਉਡਾ ਦੇਣਾ ਤੂੰ। ਵਾਹ ਵਾਹ। ਫੇਰ ਕਰਦਾ ਕਰ ਦਵਾਂ। ਇਹ ਹੁਣ ਹੋ ਗਿਆ ਜੀ 3000 ਪੂਰਾ। ਗੋਸ਼ਤ ਟੋਟਲ ਕਿੰਨਾ ਹੋ ਗਿਆ? ਇਹ ਟੋਟਲ ਗੋਸ਼ਤ ਹੋ ਗਿਆ 2.5 ਕਿਲੋ। ਕੋਈ ਗੱਲ ਇਹਦੇ ਉਹਦੇ ਦਿਓ ਕੱਲ ਨੂੰ ਮਾਮਾ ਜੀ। ਕੁੱਤਿਆ ਲਿਆ ਉਹ ਸਵੇਰੇ ਤੇ ਤਮੀਜ਼ ਨਹੀਂ ਹੈਗੀ। ਹਾਂ ਇਹ ਠੁੱਡਾ ਮਾਰ ਕੇ ਖਾਇਆ ਮੈਂ ਤੈਨੂੰ। ਠੁੱਡਾ ਮਾਰ ਕੇ ਤੇਰੇ ਜੁੱਟ ਹੈਗੀ ਆ। ਉਹ ਕੋਕਵਾ ਦਾ ਨਾ ਸਵੇਰੇ ਵੇਖੋ ਤੇ ਜੀ ਮੈਂ ਸਾਰਾ ਕੁਝ ਸਵੇਰੇ ਦੋਈ ਲਈ ਫਿਰ ਤਾਂ ਕੀ ਗੱਲ ਆ? ਇਹ ਤੁਹਾਨੂੰ ਦੇਣੀ ਤਾਂ ਆਵਾਜ਼ ਮਾਰੀ ਆ। ਬੜਾ ਮਾਰਦਾ ਤੂੰ ਮੈਨੂੰ ਦੇਣੀ ਆ। ਬਾਜੇ ਕੁੱਤਾ ਕਮੀ ਦੀ ਹਾਂਜੀ ਭਾਜੀ ਸਰ ਜੁੱਤੀ ਪਾਇਆ ਕੀ ਗੱਲ ਆ? ਹਾਂ ਬਾਜੇ ਹੌਸਲੇ ਨਾਲ ਬੈਠੋ। ਓਏ ਹੌਸਲੇ ਨਾਲ ਬਾਹ ਉਧਰੋਂ ਗਿਆ ਤੂੰ ਬਦੇ ਡਰਾਮੇ ਦਾ ਟੀਰਾ ਹੌਸਲਾ ਕਰਾਉਂਗਾ। ਉਧਰੋਂ ਭੈਣ ਕੱਢਣ ਦਿਆ ਟਿੱਡੀ ਜੀ ਤੇਰੀ। ਬਾਹ ਜਾਉਂ ਨਹੀਂ ਗਿਆ ਤੂੰ ਹੌਸਲਾ ਇੱਧਰ ਦੇਈ ਜਾਂਦਾ। ਤਾਂ ਵੇਖਦਾ ਕਿਦਾਂ ਜੇ ਤਾਂ ਜਵਾਈ ਹੁੰਦਾ ਨਾ ਤੁਹਾਡਾ। ਓਏ ਹਰਾਮ ਦੇ ਚਵਲਾ ਤੈਨੂੰ ਤਮੀਜ਼ ਨਹੀਂ ਹੈਗੀ। ਤਮੀਜ਼ ਵੱਡੇ ਲੋਕਾਂ ਨਾਲ ਗੱਲ ਕਿਵੇਂ ਕਰੀ ਦੀ ਆ? ਉਹ 66 ਫੁੱਟਾਂ ਤੋਂ 66 ਮਿੰਟਾਂ ਤੈਨੂੰ ਸਾਰੇ ਅਸੀਂ ਅਮੀਰ ਤਰੀਨ ਲੋਕ ਆ। ਕੌਣ? ਅਸੀਂ ਅੱਲਾ ਮਾਫੀ ਦੇਵੇ ਗੁਰਬਤ ਦੀ ਵਜ੍ਹਾ ਤੋਂ ਤੇਰੀ ਬੁੱਢੀ ਨੇ। ਉਹਨੂੰ ਕਿੰਨਾ ਦੁੱਖ ਲੱਗਾ ਮੇਰੇ ਅਮੀਰ ਹੋਣ ਦਾ। ਤਾੜੀ ਮਾਜੇ ਕਿੰਨਾ ਅਮੀਰ ਆਦਮੀ ਆ। ਆ ਗੁਰਬਤ ਦੀ ਵਜ੍ਹਾ ਤੋਂ ਈਦ ਤੇ ਤੇਰੀ ਬੁੱਢੀ ਨੇ ਸੂਟ ਨਹੀਂ ਪਾਇਆ, ਨਾਲੇ ਦੇ ਪੈਸੇ ਨਹੀਂ ਸੀ। ਮੇਰੀ ਭੈਣ ਚੌਲਾ ਜੀ ਆ, ਨਾਲੇ ਦੇ ਪੈਸੇ ਹੈ ਨਹੀਂ ਸੀ। ਅਮੀਰ ਤਰੀਨ ਮੇਰੀ ਬੁੱਢੀ ਪੌਣੀ ਲਾਸਟ ਤੱਕ। ਹੋਰ ਦੱਸ ਤੁਸੀਂ ਜ਼ਲੀਲ ਤਰੀਨ ਜੇ। ਓਏ ਚਵਲਾ ਨਾ ਮਾਰੇ। ਯਾ ਕਮੀ ਕਮੀਨਾ ਕੀ ਪਕਾਇਆ ਅੱਜ ਮੇਰੇ ਵਾਸਤੇ? ਇਹ ਕਮੀ ਕਮੀਨਾ ਤੇਰੀ ਫੈਮਿਲੀ ਬੜਾ ਬੈਂਕ ਚ ਸੌਂਦੀ ਆ। ਓਏ ਪਕਾਇਆ ਕੀ ਆ? ਉਹ ਕੱਲ ਗੁਰਦੇ ਕੋ ਪੂਰੇ ਖੜਾਏ ਤੇ ਮੈਨੂੰ ਮਜ਼ਾ ਨਹੀਂ ਆਇਆ। ਅੱਜ ਮਜ਼ਾ ਆਊਗਾ। ਉਹ ਕਿਉਂ? ਮੈਂ ਪੂਰਾ ਸੈੱਟ ਪਕਾਇਆ ਐਂਜ ਲਾਲ ਬੋਟੀ ਵਿੱਚ ਤੇਰੇ ਤਾਲੂ ਚੱਕੇ ਜਾਣਾ ਬੋਟੀ ਖਾਣ। ਪਹਿਲਾਂ ਖਾ ਕੇ ਚੈੱਕ ਕਰ ਲੈਂਦੀ ਹੁੰਦੀ ਹੈ। ਨਹੀਂ ਸੋਹਣਿਆ ਮੈਨੂੰ ਪਤਾ ਮੈਂ ਪਕਾਉਣਾ ਹੀ ਸਹੀ ਆ। ਤੈਨੂੰ ਹੀ ਖਾਣੀ ਪੈਣੀ ਚੱਲਣਾ ਕੀ ਹੈ? ਤੇ ਤੋਂ ਛੋਟੀ ਉਹ ਕੀ ਕਹਦਾ ਬੋਰੀ ਥੱਲੇ ਵਾਜੇ ਕੱਢ ਗਏ ਔਰ ਵਾਜੇ ਅਰੇ ਕੀ ਬੋਰੀ ਆ? ਥੱਲੇ ਆਜਮੀ ਇਹਦੀ ਭੈਣ ਸ਼ਕੂਰਾਂ ਥੱਲੇ ਓਏ ਸਾਲਿਆ ਆ ਤਮੀਨ ਆ ਨਹੀਂ ਓਏ ਬੰਦੇ ਪਤਾ ਚੀਜ਼ ਚੋਂ ਖਿੱਚ ਕੱਢਣ ਹੁੰਦਾ ਆ ਬੰਦੇ ਨੇ ਮਨਾ ਕੇ ਲਿਆਉਂਦਾ। ਆਜੋ ਡਰਾਮਾ ਦੇਖੋ। ਹਾਂ ਨਹੀਂ ਤੇ ਚੱਲੇ ਸੀ ਤੁਹਾਡੇ ਗੱਲ। ਚੱਲ ਓ ਯਾਰ ਟੈਨਸ਼ਨ ਕੀ ਆ ਸੇਠ ਸਾਹਿਬ? ਯਕੀਨ ਕਰ ਫੈਸਲਾਬਾਦ ਚ ਡਰਾਮਾ ਕਰਨਾ ਜਹਾਦ ਆ। ਤੂੰ ਇੱਥੋਂ ਛੱਡ ਦੇ। ਜਾਂਦੇ ਵੀ ਨਹੀਂ ਗੱਲ ਵੀ ਰੋਜ਼ ਕਰਦੇ ਸਹੀ ਗੱਲ ਕੀ ਆ? ਅੱਛਾ ਇੰਨੀ ਕੁ ਸਾਈਡ ਤੇ ਮੈਨੂੰ ਪਤਾ ਨਹੀਂ ਲੱਗਦਾ ਬੋਲਦਾ ਕੌਣ ਆ। ਨਾ ਆਵਾਜ਼ ਇੱਧਰੋਂ ਆਉਂਦੀ ਹੈ। ਸ਼ੱਕ ਇੱਧਰ ਪੈਂਦਾ। ਹਾਂ ਸ਼ੱਕ ਮੈਨੂੰ ਇੱਧਰ ਪੈਂਦਾ। ਲੇਕਿਨ ਭੈਣ ਇੱਧਰੋਂ ਹੀ ਕੱਢਣ ਦਿਆ। ਅੱਖਾਂ ਦਾ ਆਪਰੇਸ਼ਨ ਕਰਾਉਣਾ। ਸਦਕੇ ਜਾਵਾਂ। ਅੱਛਾ ਤੂੰ ਆ ਇਹ ਮੂੰਹ ਤੇ ਛਿੱਕੂ ਚੜਾਇਆ ਪੱਠੇ ਖਾਣਾ ਤੂੰ? ਅੱਛਾ ਇਹ ਤੋਂ ਬਚਣਾ। ਜੀ ਸਾਹਿਬ ਅੱਜ ਤੈਨੂੰ ਅੱਗੇ ਕਿਹਨੇ ਬਿਠਾਤਾ? ਦੋ ਪਿੱਛੇ ਨਹੀਂ ਬੈਠਾ ਹੁੰਦਾ। ਉਹ ਪਿੱਛੇ ਆ
ਇਹ ਪਿੱਛੇ ਨੂੰ ਮਜ਼ਾ ਨਹੀਂ ਆਉਂਦਾ ਅੱਜ ਅੱਗੇ ਆ ਗਿਆ ਅੱਗੇ ਦਾ ਕੀ ਰੇਟ ਆ ਤੁਸੀਂ ਸਾਫਾ ਸਿਰ ਤੋਂ ਲੈ ਲਓ ਜਨਾਲਾ ਬਣਾਉਣ ਦਾ ਸਹੀ ਪੈਂਦਾ ਤੇ ਯਾਰ ਇਹ ਤੇ ਬਜ਼ੁਰਗ ਵਿਚਾਂਦਾ ਕਹਿੰਦਾ ਹੀ ਕਿਸੇ ਨੂੰ ਏਦਾਂ ਦਾ ਕਿਤੇ ਆ ਚੁੱਪ ਰਹਿੰਦਾ ਸਾਰਿਆਂ ਕਹੀ ਜਾਂਦਾ ਅਜ਼ਮਾ ਕੇ ਦੇਖ ਲੈ ਪੂਰਾ ਭਾਈ ਆ ਅਗਲਾ ਤੇ ਤੁਹਾਡਾ ਘਰ ਹੀ ਆ ਬੁਲਾ ਲੈਂਦੇ ਇੱਧਰਲੇ ਕਮਰੇ 'ਚ ਇੱਧਰਲੇ ਕਮਰੇ ਬੁਲਾ ਲਾ ਪਿੱਛੇ ਸਾਰੇ ਇੱਟਾਂ ਦੇ ਬੈਠੇ ਬੁਲਾ ਲਾ ਤੇ ਚੰਗਾ ਆ ਨਾ ਥੱਲੋਂ ਉੱਚੇ ਆ ਥੱਲੋਂ ਐਂ ਹੀ ਸੈੱਟ ਲੱਗਣਾ ਐਡਾ ਸੋਹਣਾ ਲੱਗਣਾ ਕੀ ਆ ਕੀ ਚਵਲਾ ਮਾਰਨ ਦੇ ਓਏ ਓਏ ਤੇਲ ਲਾ ਲਾ ਬੰਦਾ ਮਰ ਜਾਣਾ ਜੇ ਉਹ ਬਹੁਤ ਡਰਾਮੇ ਦੇ ਧਿਆਨ 'ਚ ਹੈ ਪਿੱਤਾ ਹੀ ਨਾ ਓਏ ਬਣੋ 112 ਤੇ ਫੋਨ ਕਰੋ ਬੱਚੇ ਨਾਲ ਜ਼ਿਆਦਤੀ ਹੋਣ ਡਈ ਆ ਦੇਖ ਈਦ ਵਾਲੇ ਦਿਨ ਕਿ ਉੱਥੇ ਬੈਠਾ ਸੀ ਉਹ ਸੜਕ ਦੀ ਟਿਕਟ ਲਾ ਲਾ ਹੋਰ ਪਿੱਛੇ ਚਲ ਜਾ ਹੋ ਜਦੋਂ ਬੰਦੇ ਬਾਹਰ ਨਿਕਲੇ ਫੇਰ ਪੁੱਛੀ ਭਾਈ ਡਰਾਮੇ 'ਚ ਕੀ ਹੋਣ ਡਿਆ ਬੜੀ ਹਾਲਾ ਸੜਕ ਦੀ ਟਿਕਟ 250-300 ਦੀ ਹੋਣੀ ਆ ਹਾਂ। ਮੈਂ ਕਹਿੰਦਾ 600 ਹੋਰ ਪਾਏ ਨਾਲ ਦੀ ਟਿਕਟ ਆ ਜਾ ਸਾਡੇ ਕੀ ਚਵਲਾ ਮਾਰਨ ਦੇ ਸਾਡੇ ਤੁਸੀਂ ਤਾਂ 2 ਵਜੇ ਤੱਕ ਇੱਥੇ ਆ ਨਾ ਹਾਲਾਤ ਠੀਕ ਨਹੀਂ ਇੱਕ ਬੰਦਾ ਘਰ ਵੀ ਹੋਣਾ ਚਾਹੀਦਾ ਓਏ ਹਰਾਮ ਦੇ ਸਾਡੇ ਹਾਲਾਤ ਠੀਕ ਆ ਸ਼ੁਕਰ ਅੱਲਾਹ ਦਾ ਕੌਣ ਕਹਿੰਦਾ ਹਾਂ ਤੂੰ ਇਹ ਦੇਖ ਸਾਰੇ ਬੰਦੇ ਡਰਾਮਾ ਦੇਖਣ ਡਏ ਆ ਅਗਲੇ ਮੇਰੇ ਭਰਾ ਐਂ ਲੱਗਦਾ ਸ਼ੇਵ ਕਰਾਉਣ ਆਏ ਆ ਸਾਰੇ ਨੂੰ ਮੂੰਹ ਸਾਫ ਸਾਰਾ ਪਰਸਨੈਲਿਟੀ ਅੱਛੀ ਰੱਖਣ ਵਾਸਤੇ ਸ਼ੇਵ ਕਰਾਉਣੀ ਪੈਂਦੀ ਹਾਂ ਇਹ ਵੀ ਸ਼ੇਵ ਕਰਾ ਕੇ ਨਾਈ ਨੂੰ ਕਹਿੰਦਾ ਮੇਰੀਆਂ ਗੱਲਾਂ ਤੇ ਧਾਗਾ ਉਹ ਮਾਰ ਤੇਰੀ ਦੇ ਭੈਣ ਕੱਢ ਲੈ ਮਾਂ ਤਾਂ ਤੇਰਾ ਮਾਲਕਾ ਕਹਿੰਦਾ ਗੱਲ- ਮਾਂ ਮੇਰਾ ਮੈਂ ਕਹਿੰਦਾ ਗੱਲਾਂ ਤੇ ਧਾਗਾ ਮਾਰਦੇ ਉਹਨੇ ਕਿਤੇ ਪੌਂਡਾ ਪੀਤਾ ਉਹਨੇ ਮੱਤ ਮਾਰ ਹੱਥ ਕਰ ਛੋਟਾ ਜਿਹਾ ਬੱਚੇ ਅੱਛਾ ਤੈਨੂੰ ਨਾ ਆਸਾ ਬਹੁਤ ਹੁੰਦਾ ਲੱਗਦਾ ਹੈ ਤੈਨੂੰ ਇੰਝ ਹੀ ਲੱਗਦਾ ਜਿਵੇਂ ਘਿਓ ਮੈਂ ਮਹਿੰਗਾ ਕਰ ਰਹੀ ਹਾਂ ਹਾਂਜੀ ਤੇਰੀ ਗੱਲ ਸੁਣ ਪੁੱਤ ਓਏ ਜੀ ਸਾਹਿਬ ਜੀ ਜਦੋਂ ਮੈਂ ਤੈਨੂੰ ਇਹ ਦੱਸਿਆ ਨੁਕਰਾਨੀ ਕਿੱਥੇ ਹੈ ਦੇਸੀ ਘਿਓ ਆ ਗਿਆ ਦੇਸੀ ਘਿਓ ਹਾਂ, ਉਹ ਦੇਸੀ ਮੈਂ ਘਿਓ ਤੇ ਪਿਆ ਕਮਰੇ ਦੇ ਵਿੱਚ ਕੱਲਾ ਦਾ 16 ਕਿਲੋ ਦੇ ਕੇ ਉਹ ਪਰੌਂਠਿਆਂ ਵਾਲੀ ਦੁਕਾਨ ਪਾਉਣ ਲੱਗਾ ਉਹ ਨਹੀਂ ਹੈ ਚਵਲਾ ਦੇਸੀ ਘਿਓ ਅੰਦਰ ਜਾਏਗਾ ਇਹਦੇ ਇਹਦੇ ਅੰਦਰ ਜਾਏਗਾ ਮੇਰੇ ਅੰਦਰ ਅੱਲਾ ਕਰੇ ਭਾਈ ਜਾਵੇ ਹਾਂ ਦੇਸੀ ਘਿਓ ਤੇਰੀਆਂ ਖਾਵਾ ਜਿਹੜੀਆਂ ਰੰਗਾਂ ਖੁਸ਼ਕ ਹੋਈਆਂ ਨਾ ਤੇ ਹੁਣ ਮਾਜੇ 'ਚ ਫੂਕ ਸਹੀ ਨਹੀਂ ਵੱਜਦੀ ਇਹ ਤਰ ਰਹਾਉਣ ਦੇਣੀਆਂ ਕਿ ਚਵਲਾ ਮਾਰ ਦਿਆ ਚੱਲ ਓਏ ਕਾਨੂੰ ਕਰਾਣੇ ਨੂੰ ਬੁਲਾ ਇਹ ਮੈਂ ਕਿਹਾ ਕਿੱਦਾਂ ਕੀ ਛੱਡੋ ਹਾਂਜੀ ਅੰਦਰ ਮਾਰ ਉਹ ਜੀਓ ਭਾਈ ਸਦਕੇ ਜਾਵਾਂ ਉਹ ਆਪੇ ਹੀ ਆਈ ਆ ਉਹ ਭਾਈ ਐਨਕ ਸਾਫ਼ ਕਰਕੇ ਦੇਖ ਆਪੇ ਹੀ ਆਈ ਆ ਅੱਛਾ ਨਹੀਂ ਐਨਕ ਵੀ ਮੋਟੀ ਲਾਈ ਇਧਰ ਏੜੇ ਲੱਗਣ ਦੇ ਕੁੜੇ ਨੂੰ ਤਮੀਜ਼ ਨਾਲ ਗੱਲ ਕਰ ਮਰ ਜਾਣਾ ਨਾ ਦਿਮਾਗ ਖਰਾਬ ਨਹੀਂ ਕਰਨੇ ਬੜਾ ਖਰਾਬ ਹੋਇਆ ਹੈ। ਤੇਰਾ ਦਿਮਾਗ ਅਸੀਂ ਸਹੀ ਕਰਨਾ ਤੇ ਬਾਹਰ ਨੀੜ ਇਹੋ ਜਿਹੀ ਹੈ ਤੁਹਾਡਾ ਦਿਮਾਗ ਬਾਹਰੋਂ ਠੀਕ ਹੁੰਦਾ ਵੀ ਨਹੀਂ ਕਿਉਂਕਿ ਸਾਨੂੰ ਪਤਾ ਵਾ ਆਹ ਸੀੜੀਆਂ 4 ਮੂੰਹ ਵਾਲੇ ਪੇਚਕਸ ਨੇ ਠੀਕ ਹੁੰਦੀਆਂ ਇਹ ਚਾਲ ਨੂੰ ਨਾ ਪੇਚਕਸ ਕਿਹੜਾ ਹੁੰਦਾ ਹੈ? ਮਾਮਾ ਖਲੋਤਾ ਧਿਆਨ ਕਰ ਕਰਿਆ ਲੈ ਭੈਣ ਭਰਾ ਸਲਾਹ ਕਰ ਲਾ ਪੂਰਾ ਉਹ ਸਲਾਹ ਸਾਡੀ ਹੋਰ ਵੀ ਭੱਜ ਕੇ ਟਾਕੀ ਫੜ ਲਈ ਮਾਮਾ ਜੀ ਬੜੇ ਹੋ ਜਾਣੇ ਨਾ ਸਾਡੀਏ ਮਾਮਾ ਜੀ ਇਹਨੂੰ ਕਹਿ ਆਪੂ ਜੀ ਆਪੂ ਐਦਾਂ ਕਰ ਇਹਦਾ ਦਿਲ ਮਾਮਾ ਜੀ ਪਿੱਛੇ ਹੋ ਜਾ ਮੈਂ ਕਸੋਨ ਮਾਰ ਕੇ 200 ਡਾ ਰੋਡ ਤੇ ਨਾ ਪਿੱਛੇ ਮਾਮਾ ਜੀ ਅੱਛਾ ਰੱਖ ਕਰਿਆ ਕਰ ਮਾਣਾ ਜੀ ਸਾਲਿਆਂ ਰੋਹ ਹੀ ਨਹੀਂ ਸਕਦਾ ਅਗਲੀ ਰਬੜਾਂ ਚੜਾ ਕੇ ਨਾ ਤੇਰੇ ਚਮੜ ਦੇ ਮਾਮਾ ਜੀ ਜਿਵੇਂ ਸੱਕੇ ਜਾ ਹਾਏ ਅੱਲਾ ਮੇਰਾ ਮਾਮਾ ਉਹ ਸੋਚਣ ਦੇ ਗੱਲ ਮੈਂ ਵੀ ਮਾਮਾ ਹੀ ਹੁੰਦਾ ਤੇ ਇੱਥੇ ਹੋਣਾ ਨਾ ਨਾ ਯਾਰ ਉਹਦੇ ਭਾਈ ਐਨਕਾਂ ਵਾਲਾ ਚੰਗਾ ਹੀ ਹੋਵੇ ਉਹਦੀ ਓਏ ਇਹ ਗੱਲ ਕੁਛ ਨਹੀਂ ਕਹਿਣਾ ਐਨ ਕੈਮ ਨਹੀਂ ਲੱਗਦੀਆਂ ਹਾਂ ਇਹ ਹੱਥਾਂ ਦੀਆਂ ਕੀਤੀਆਂ ਅੱਖਾਂ ਕੀ ਆਈਆਂ ਤੈਨੂੰ ਦੱਸ ਦੇ ਅੱਖਾਂ ਦੀਆਂ ਜਦੋਂ ਤੁਹਾਡੀਆਂ ਬੱਚੀਆਂ ਨੇ ਟਾਈਮ ਨਹੀਂ ਲੈਣਾ ਫਿਰ ਹੱਥ ਮਾਲਾ ਓਏ ਚੁੱਪ ਓਏ ਕਿੱਧਰ ਦੀ ਆਉਣਾ ਤੂੰ ਇਹ ਬਹੁਤ ਤੋਬਾ ਵਿੱਚੇ ਮਾਮਾ ਪੈਰ ਪੇਸ਼ ਕਰੀ ਜਾ ਰਿਹਾ ਇਹ ਨਹੀਂ ਕਰਦਾ ਜਿਹੜੇ ਭੈਣਾਂ ਪੇਸ਼ ਕਰਦੇ ਨਾ ਉਹ ਹੱਥ 'ਚ ਡੋਈ ਘਮਾਉਂਦੇ ਵੇ ਇਹ ਕੀ ਹੈ ਡੋਈ ਤੇਰੇ ਅਸਲ ਜਿਹੜਾ ਡਿਜ਼ਾਈਨ ਇਹ ਹੀ ਆ ਪਿਛਲਾ ਹਿੱਸਾ ਨਹੀਂ ਲੱਭਣ ਦਿਆ ਓਏ ਇਹ ਚਮਚੇ ਮੁੱਠਾ ਨਹੀਂ ਹੁੰਦੀਆਂ ਫੜੀ ਦਾ ਉਤੋਂ ਐ ਕਰਕੇ ਹਾਏ ਵੇ ਹਾਂਜੀ ਭਾਈ ਮਸਲ ਅੱਜ ਸ਼ੁਰੂ ਹੋ ਗਿਆ ਭਾਈ ਤੂੰ ਇਹਦੇ ਧਿਆਨ ਨਹੀਂ ਲੱਗਾ ਡਰਾਮਾ ਕਦੋਂ ਦਾ ਚੱਲਣ ਦਿਆ ਹੁਣ ਤੇ ਕੁੜੀ ਦਾ ਪਿਓ ਪੈਸੇ ਲੈਣਾ ਆ ਮਾਮਾ ਜੀ ਅੱਛਾ ਵੇਖ ਲੈ ਟਾਵੀ ਤਾੜੀ ਵੱਜਦੀ ਲੱਗਦਾ ਤਰਪਾਲ ਤੇ ਮੀਂਹ ਪੈਣ ਦਿਆ ਕੰਮ ਉਹ ਤੁਹਾਡੇ ਕਬੂਤਰ ਉੱਡਣ ਦਾ ਕੱਲਿਆਂ ਦੇ ਤੇ ਡਰਾਮਾ ਦੇਖੋ ਯਾਰ ਪਤਾ ਕੀ ਆ ਮੁੰਡੇ ਜਵਾਨ ਜਾਣ ਅੱਜ ਕੱਲ ਮੱਤ ਵੱਜੀ ਹੁੰਦੀ ਐ ਵੀ ਕਿਉਂ ਥੱਪੜਾਂ ਦਾ ਇੰਤਜ਼ਾਮ ਕਰ ਰਹੇ ਆ ਬਾਹਰ ਨਿਕਲ ਦੇਖ ਲਗੇ ਕਾਮਾ ਤੂੰ ਹਾਂ ਖਾਲਾ ਆਂਦਾ ਵੀ ਸੈਕਲ ਤੇ ਲੈ ਲਿਆ ਬਦਲਾ ਲੈ ਲਿਆ ਗੱਲ ਦਾ ਬਦਲਾ ਅੱਲਾਹ ਦਾ ਮੈਂ ਕਿਹਾ ਮਾਮਾ ਜੀ ਇਹੋ ਜਿਹਾ ਬੰਦਾ ਨਾ ਨਾਈ ਨੂੰ ਵਕਤ ਚਵਾ ਦਿੰਦਾ ਅੱਛਾ। ਅਸੀਂ ਤਾਂ ਕਹਿੰਦੇ ਕਹਿੰਦਾ ਫੌਜੀ ਕੱਟਾ ਕਰਦੇ ਅਗਲਾ ਵੇਖਣ ਲੱਗਦਾ ਇੱਥੇ ਹੁਣ ਫੌਜੀ ਕੀ ਕਰਾਂ ਮੈਂ ਵੇਖਦੇ ਜੀ ਪੂਰੀ ਐ ਦੁਕਾਨ ਅੱਛਾ ਸਾਹ ਇਹਦੀਆਂ ਜੂਆਂ ਵੀ ਆਪਸ ਚ ਗੱਲਾਂ ਕਰਦੀਆਂ ਨੇ ਕੀ? ਨਹੀਂ ਭੈਣਾ ਸਾਡੇ ਘਰ ਤਾਂ ਚਿਪਸ ਲੱਗੀ ਆ ਇਹਦਾ ਤਿਲਕਣਾ ਕੰਮ ਹੋਇਆ ਮਾਮਾ ਜੀ
ਵੱਡੀ ਬੱਚੀ ਨਾਲ ਹੁੰਦੀ ਭਾਜੀ ਪਤਾ ਕੀ ਜਦੋਂ ਵੱਡੀ ਬੱਚੀ ਨਾਲ ਹੁੰਦੀ ਨਾ ਗੁੱਸਾ ਬਹੁਤ ਕਰਦਾ ਹਾਂ ਜੀ ਫਿਰ ਜਾਨ ਕੀ ਬਕਵਾਸ ਕਰ ਰਹੇ ਸੱਚੀ ਜਾਵਾ ਕਿੰਨੀ ਚਿੱਟੀ ਬਾਹ ਦੇਖਤੀ ਸੀ ਹਾਏ ਘਰ ਕੋੜੀਆਂ ਲਿਓ ਫੜ ਕੇ ਖਿਜਿਆ ਪਿਆ ਤੇਰੀ ਸਾਲਿਆ ਸਕੀ ਬੁੱਢੀ ਦੇ ਇੱਥੇ ਐਡੀ ਦਦਰੀ ਦੂਰੋਂ ਲੱਗਦਾ ਭੱਬੂ ਚੜਿਆ ਦੋਵਾਂ ਗਈਆਂ ਇੰਜ ਕਰਕੇ ਉਹਦੇ ਟੁੰਨ ਵੀ ਵਿੰਗੇ ਤੇ ਜੱਫੀ ਏਦਾਂ ਪਾਈਦੀ ਜਿੱਦਾਂ ਬਰਫ ਵਾਲੀ ਕੈਂਚੀ ਨਹੀਂ ਐ ਕਰਦੀ ਆ ਮੇਰੀ ਬੁੱਢੀ ਦੇ ਇੱਥੇ ਦਦਰੀ ਆ ਇਹਦੀ ਬੁੱਢੀ ਨੇ ਇੱਥੇ ਟੈਟੂ ਬਣਾਇਆ ਹੈ ਹਨਾ ਆ ਮੇਰੀ ਗੱਲ ਸਮਝ ਨਹੀਂ ਆਈ ਕਿਸੇ ਨੂੰ ਦੇ ਭਰਾ ਨੂੰ ਦੇਖ ਭਰਾ ਨੂੰ ਕਿੰਨਾ ਪਤਾ ਬਈ ਇਹ ਫੈਸ਼ਨ ਆ ਭਾਈ ਟੈਟੂ ਬਣਾ ਲੈਣਾ ਇੱਥੇ ਤੇ ਫੈਸ਼ਨ ਆ ਮੁੰਡੇ ਕੁੜੀਆਂ ਬਣਾਈ ਫਿਰਦੇ ਬਿਲਕੁਲ ਇਹਦੀ ਜੋ ਸ਼ਾਦੀ ਹੋਈ ਨਾ ਹਾਂਜੀ 30 ਦਿਨਾਂ ਵਾਸਤੇ ਕਰਾਚੀ ਚੱਲਾ ਤੇ ਜਾਣ ਲੱਗਾ ਆਪਣੀ ਬੁੱਢੀ ਦੇ ਇੱਥੇ ਬਤਕ ਬਣਾਤੀ ਕਹਿੰਦੀ ਇਹ ਕੀ ਕਰਨ ਨੇ ਕਹਿੰਦਾ ਮੈਂ 30 ਦਿਨ ਬਾਹਰ ਰਹਿਣਾ ਮੈਂ ਆਵਾਂ ਪਿਆਰ ਦੀ ਨਿਸ਼ਾਨੀ ਇੱਥੇ ਹੀ ਹੋਵੇ ਅੱਛਾ ਇਹ ਕਿਤੇ ਉਹਨੂੰ 2 ਮਹੀਨੇ ਉੱਥੇ ਲੱਗੇ ਉਹਦਾ ਪਿੱਛੋਂ ਸਬਜ਼ੀ ਵਾਲੇ ਨਾਲ ਸੈੱਟ ਲੱਗਿਆ ਅੱਛਾ ਉਹ ਬਤਕ ਮਿਟ ਗਈ ਉਧਰੋਂ ਇਹਦਾ ਫੋਨ ਆ ਗਿਆ ਉਹਨੇ ਕਾਲੀ ਚ ਇੱਧਰ ਬਣਾ ਲਈ ਮੈਂ ਪਹਿਲੀ ਰਾਤ ਪਿਆਰ ਕਰਨ ਲੱਗਾ ਕਹਿੰਦਾ ਆ ਬਤਕ ਕਿੱਥੇ ਆ ਉਹ ਕਹਿੰਦੀ ਕੋਈ ਨਹੀਂ ਤੁਸੀਂ ਆਪਣਾ ਕੰਮ ਕਰੋ ਇਹ ਪਾਣੀ ਵਾਲਾ ਜਾਨਵਰ ਕਰੀ ਇੱਧਰ ਟੈਨਸ਼ਨ ਬਹੁਤ ਬੰਦ ਇਹ ਸਾਲਾ ਨੇ ਕਰਕੇ ਬੱਸ 'ਚ ਖੜਾ ਹੋਇਆ ਮੈਂ ਕਦੀ ਗਿਆ ਨਹੀਂ ਡਰਾਈਵਰ ਤੇ ਜਾਣਾ ਖੜਾ ਜੇ ਹੁਣ ਘਾਲੇ ਮੈਂ ਕਿ ਜਾ ਸ਼ੋਅ ਕਰਨਾ ਹੁੰਦਾ ਇੱਟਾਂ ਪੱਥਣੀਆਂ ਮੈਂ ਬਹਿ ਕੇ ਇਹ ਅੰਨ ਕਰਕੇ ਬੱਸ 'ਚ ਖੜਾ ਹੋਇਆ ਕਦੋਂ ਖਲੋਤਾ ਮੈਂ ਕਿਹੜੀ ਵਜ੍ਹਾ ਤੋਂ ਖਲੋਵਾਂ ਮੈਂ ਆ 2 ਦਿਨ ਪਹਿਲਾਂ ਟਿਕਟ ਨਹੀਂ ਹੋਈ ਜਦੋਂ ਆਪਾਂ ਪਿੰਡੀ ਗਏ ਹਾਂਜੀ 10 ਸਾਲੇ ਨੂੰ ਬੜਾ ਪਾਣੀ ਟੱਪਿਆ ਆਰਾਮ ਦੇ ਜੁਗਤ ਕਰਨ ਲੱਗਾ ਇਹ ਅੰਨ ਕਰਕੇ ਬੱਸ 'ਚ ਕਿਉਂ ਮੈਂ ਖਲੋਤਾ ਹੀ ਨਹੀਂ ਤੂੰ ਸੱਚੀ ਤੇ ਕਰ ਉਹਨਾਂ ਨੇ ਪੈਸੇ ਖਰਚੇ ਕੰਮ ਤੇ ਸੱਚਾ ਦਿਖਾਓ ਉਹਨਾਂ ਨੂੰ 2 ਵਾਰੀ ਯਾਦ ਲਾ ਮੈਂ ਕਿਹਾ ਮਾਮਾ ਜੀ ਜੀ ਜਾਨ ਮੇਰਾ ਦੇਸੀ ਘਿਓ ਕਿੱਥੇ ਹੈ ਦੇਸੀ ਘਿਓ ਮੈਂ ਤੇਰੇ ਵਾਸਤੇ ਮੰਗਾਇਆ ਹਾਏ ਵਿੱਚ ਪਾਉਣੇ ਆ ਅਖਰੋਟ ਹਾਏ ਵਿੱਚ ਪਾਉਣੇ ਆ ਬਦਾਮ ਵਾਓ ਵਿੱਚ ਪਾਉਣਾ ਪਿਸਤਾ ਰਿਸ਼ਤਾ ਨਾ ਪਾ ਮਹਿੰਗਾ ਵਿੱਚ ਰਿਸ਼ਤਾ ਪਾਵਾ ਰਿਸ਼ਤਾ ਤੂੰ ਤਾਂ ਹੈ ਕੁਆਰੀ ਹੈ ਕੁਆਰੀ ਹੈ ਹਾਂ ਮੈਂ ਕੁਆਰਾ ਹੀ ਆ ਕੁਆਰੀ ਤੇ ਕੁਆਰੀ ਦਾ ਫਰਕ ਨਹੀਂ ਸਮਝਦਾ ਨਹੀਂ। ਅੱਛਾ ਕਾਜੂ ਪਾਉਣੇ ਕਾਜੂ ਨਾ ਪਾਈ ਮਾਜੂ ਵਾਲਾ 30 ਚ ਪੈ ਜਾਣਾ ਉਹ ਤੁਹਾਡੇ ਵਾਲੇ ਤੀਆਂ 'ਚ ਪੈਂਦਾ ਸਾਨੂੰ ਤਾਂ ਬੜਾ ਮਹਿੰਗਾ ਮੈਂ ਪੈਂਦਾ ਕਿਹਾ ਮੇਰੀ ਗੱਲ ਸੁਣੋ ਜੀ ਜਾਨ। ਮਾਮਾ ਜੀ ਮੇਰੇ ਵਾਸਤੇ ਬਣਾਓਗੇ ਨਾ ਸਾਰਾ ਕੁਝ ਨਹੀਂ ਨਹੀਂ ਖਾਣਾ ਮੈਂ ਹੀ ਹੈ ਸਭ ਕੁਝ ਤੂੰ ਕਿਹੜਾ ਮੇਰੇ ਅੰਦਰ ਰਹਿਣ ਦੇਣਾ ਕੁਝ ਨਾ ਦੱਸ ਤੇਰੇ ਸਭ ਅੰਦਰ ਕੁਝ ਹੈ ਕਿ ਪਹਿਲੇ ਮਰੇ ਮੈਂ ਤੈਨੂੰ ਤਾਂ ਪਾਉਣਾ ਚਾਹੁੰਦਾ ਅੰਦਰ ਆਪਣੀ ਉਮਰ ਵੇਖ ਆ ਜਾਓ ਗੜੀ ਤੇ ਮਰੀ ਜਾਊਗੀ ਹਾਂ ਇਹ ਸਦਕੇ ਜਾਵਾਂ ਠੀਕ ਹੈ ਨਾ ਇਹਨੂੰ ਕਹਿੰਦੇ ਫੈਸਲਾਬਾਦ ਹਲੇ ਸੀਟ ਤੇ ਬੈਠੇ ਤੇ ਜੁਗਤ ਪਹਿਲੋਂ ਕੀਤੀ ਦੇ ਇੰਜੋਏ ਕਰਦੀ ਮੇਰੀ ਗੱਲ ਸੁਣ ਤੂੰ ਕੀ ਬਣਾਇਆ ਮੇਰੇ ਵਾਸਤੇ ਜ਼ਾਲਮਾ ਮੈਂ ਤੇਰੇ ਆਸੇ ਜ਼ੇਨ ਉਹ ਮੇਰੀ ਬੱਖੀ ਚੋਂ ਤੇ ਕੱਢ ਪਰੇ ਹੋ ਕੇ ਖਲੋ ਕਾਲੀਏ ਕਿਦਾਂ ਹੈ ਐ ਲੱਗਦਾ ਮਿਸਤਰੀ ਲੱਗੇ ਤੇ ਸਾਰਾ ਬਨੇਰਾ ਚੁੰਦਾ ਉਹ ਧੱਕਾ ਨਾ ਨਹੀਂ ਆ ਮੈਂ ਤੇ ਡਿੱਗਣਾ ਵੀ ਐ ਜਿੱਦਾਂ ਕੰਜਰਾਂ ਦਾ ਮਿਆਰ ਡਿੱਗਦਾ ਇਹੋ ਜਿਹੀ ਕੁੜੀ ਸਾਰੀ ਗੱਲ ਮੁਕਾ ਕੇ ਨਿੱਕੀ ਜਿਹੀ ਗੱਲ ਤੋਂ ਰੌਲਾ ਪਾ ਲੈਂਦੀ ਕੀ? ਨਹੀਂ ਨਹੀਂ ਟਿਸ਼ੂ ਤੁਹਾਡੇ ਹਾਂ ਇਦਾਂ ਨਹੀਂ ਚੱਲ ਪੁਰਾਣੀ ਹੋ ਗਈ ਆ ਸਹੀ ਗੱਲ ਇਹ ਤੇਰਾ ਗੱਲ ਆਪਾਂ ਵੀ ਪੁਰਾਣਾ ਵੀ ਘਰੋਂ ਕੱਢਦੇ ਅੱਜ ਨਹੀਂ ਆ ਨਾਲ ਨਵਾਂ ਚੈਨਲ ਆ ਲਿਆ ਪੁਰਾਣਾ ਕੱਢ ਦੋ ਉਹਦੀ ਇੱਧਰ ਸੈਟਿੰਗ ਕਰ ਦੋ ਇਹਨਾਂ ਚੱਲ ਜਾ ਕੇ ਮੇਰੇ ਵਾਸਤੇ ਖਾਣਾ ਬਣਾ ਕਿਧਰ ਜਾਵੇ ਤੇ ਮੇਰਾ ਤਾਂ ਗੋਸ਼ਤ ਨਹੀਂ ਬਣਾਇਆ ਗੋਸ਼ਤ ਬਣਾਇਆ ਮੈਂ ਤੁਹਾਡੇ ਵਾਸਤੇ ਪਰਦਾ ਗੋਸ਼ਤ ਬਣਾਇਆ ਨਹੀਂ ਉਹ ਮਿੰਟ ਬਾਅਦ ਉੱਠਦਾ ਉਹ ਮਾਮੀ ਨੇ ਪਕਾ ਕੇ ਦਿੱਤਾ ਇਹਨੇ ਬੁਰਕੀ ਤੇ ਬੋਟੀ ਰੱਖੀ ਤਾਲੂ 'ਚ ਵੱਜੀ ਜਾ ਕੇ ਫਿਰ ਨਾ ਮੇਰੇ ਕੋਲ ਗੋਸ਼ਤ 2 3 ਨਾ ਪੁੱਠਦਾ ਨਾ ਉੱਠਦਾ ਮੇਰੇ ਕੋਲ ਜ਼ਾਤੀ ਗੋਸ਼ਤ ਆ ਕਿਹੜਾ ਮੁੱਠ ਦਾ ਹੱਥ ਤੋਂ ਮੈਂ ਸੋਹਣਾ ਭੁੰਨ ਕੇ ਦੇਣਾ ਤੈਨੂੰ ਤੇਰੀ ਮਾਂ ਭੈਣ ਕੱਢਣੀ ਹੈ ਜਿਹੜਾ ਜ਼ੋਨ ਦਾ ਨੰਬਰ ਚੱਲਦਾ ਸੀ ਫਾਇਦਾ ਕੋਈ ਨਹੀਂ ਸਾਡੀ ਭੈਣ ਮੋਬਾਈਲ ਚਲਾਉਂਦੀ ਕੋਈ ਨਹੀਂ ਪਿੰਡਾਂ ਦੀਆਂ ਹਾਕ ਮਾਰ ਕੇ ਬੁਲਾ ਲੈਂਦੀਆਂ ਵੇ ਇੱਧਰ ਚਲ ਮੇਰੇ ਵਾਸਤੇ ਖਾਣਾ ਬਣਾ ਕੇ ਲਿਆ ਮੇਰੇ ਵਾਸਤੇ ਵੀ ਖਾਣਾ ਬਣਾ ਅੱਜ ਕੀ ਬਣਾਵਾ ਸੀਣ ਬਣਾ ਲਾ ਮੈਂ ਤਾਂ ਕਹਿੰਦਾ ਉੱਥੇ ਬਣਾ ਤੂੰ। ਓਏ ਮਾਮਾ ਮੇਰਾ ਪਿਆਰ ਕਰਦੀ ਤੇਰੀ ਵਜ੍ਹਾ ਤੋਂ ਮੇਰੇ ਨੇੜੇ ਨਹੀਂ ਲੱਗਦੀ ਅੱਛਾ ਅੰਮੀ ਘਰ ਨਹੀਂ ਦੇ ਜਵਾਬ ਹੋ ਬਈ ਸਮਝ ਨਹੀਂ ਆਉਂਦੀ ਅਸਲਾਮ ਅਲੈਕੁਮ ਜਨਾਬ ਵਾਲੇਕੁਮ ਸਲਾਮ ਮਾਮਾ ਜੀ 2 ਲੱਖ ਰੁਪਇਆ ਕੱਟੋ ਹਾਂ ਲੱਗ 2 ਲੱਖ ਦਾ 2 ਲੱਖ ਤੈਨੂੰ ਤੇਰੀ ਮਾਂ ਦੀ ਕਸਮ ਹਾਂ। ਕਦੀ ਇਕੱਠਾ ਦੇਖਿਆ 2 ਲੱਖ ਆਤੇ ਅੱਗਾ ਦਾ ਸ਼ੁਕਰ ਹੈ 2 ਲੱਖ ਤੈਨੂੰ ਦਿੱਤਾ ਬਾਹਰ ਜਾਣ ਵਾਸਤੇ ਕਿੱਥੇ ਆ ਜਲਦੀ ਕਰ ਮੈਨੂੰ ਦੇ ਉਹ ਕਿਉਂ ਪਜਾਤਾ ਪਹੁੰਚਾਤਾ 16 ਕਿਲੋ 16 ਕਿਲੋ ਕਿਉਂ ਪਜਾਤਾ ਹੈ ਹਾਂਜੀ ਇੱਧਰ ਅੰਦਰ ਪਿਆ ਜੀ ਮੈਂ ਚੰਗਾ ਕੀਤਾ ਕਾਕਾ ਮੇਰੀ ਗੱਲ ਸੁਣ ਹਾਂਜੀ ਤੈਨੂੰ ਬਾਹਰ ਦਾ ਵੀਜ਼ਾ ਜਦੋਂ ਤੇਰਾ ਲੱਗਾ ਨਾ ਹਾਂ। ਅੱਲਾ ਖੈਰ ਕਰੇ ਤੇ ਮੈਂ ਤੈਨੂੰ ਫੌਰਨ ਕਹਿਣਾ ਆ ਜਾ ਮਾਮਾ ਝੂਠ ਤੇ ਝੂਠ ਤੂੰ ਬੋਲ ਰਹੇ ਆ ਕਿਉਂ? ਮੈਨੂੰ ਤੇਰੇ ਤੇ ਯਕੀਨ ਨਹੀਂ ਹੈਗਾ ਮੈਂ ਉਦੋਂ ਤੱਕ ਇਸ ਘਰ ਦੇ ਵਿੱਚੋਂ ਨਹੀਂ ਜਾਣਾ ਜਦੋਂ ਤੱਕ ਤੂੰ ਮੈਨੂੰ ਬਾਹਰ ਨਹੀਂ ਭੇਜਣਾ ਇੱਥੇ ਤੇਰੀ ਭੈਣ ਸੁੱਤੀ ਪਈ ਜਿਹਨੂੰ ਐ ਕਰੀ ਜਾਂਦਾ ਉਹ ਕਿੰਨੇ ਬਾਹਰ ਭੇਜਣਾ ਹੈ ਕਿੰਨੇ ਭੇਜਣਾ ਇਹਨੇ ਏਜੰਟਾ ਵੀ ਓਏ ਇਹਨਾਂ ਦੀਆਂ ਸ਼ਕਲਾਂ ਵੇਖ ਇਹਨਾਂ ਦੀ ਪੂਰੀ ਫੈਮਿਲੀ ਕਦੀ ਸਾਂਗਲਾ ਨਹੀਂ ਟੱਪੀ ਇਹਨੇ ਬਾਹਰ ਕਿੱਥੋਂ ਲੈ ਕੇ ਜਾਣਾ ਉਹ ਕਾਕਾ ਅਸੀਂ ਏਜੰਟੀ ਕਰ ਰਹੇ ਅੱਜ ਕੱਲ੍ਹ ਏਜੰਟ ਕਹਦਾ ਇਹਦੀਆਂ 2 ਭੈਣਾਂ ਮੇਰੇ ਖਿਆਲ ਉਂਗਲ ਲੈਣ ਰਹਿੰਦੀਆਂ
ਓਏ ਇੰਗਲੈਂਡ ਕੇ ਕੀ ਕਹਿੰਦਾ ਇੰਗਲੈਂਡ ਇੰਗਲੈਂਡ ਉੱਥੇ ਰਹਿੰਦੀਆਂ ਮਾਮੇ ਦੀ ਇੱਜ਼ਤ ਕਰਿਆ ਕਰ ਤੈਨੂੰ ਪਤਾ ਹੀ ਹੈਗਾ ਕੈਸਾ ਨਾਯਾਬ ਬੰਦਾ ਹੈ ਸੱਚੀ ਮੁੱਚੀ ਦੀ ਗੱਲ ਹੈ ਮੈਂ ਮਾਮੇ ਦੇ ਅਸਲੀ ਘਰ ਗਿਆ ਤੇ ਬਾਹਰ ਦਰਵਾਜ਼ੇ ਤੇ ਲਿਖਿਆ ਸੀ ਖੰਗੀ ਜਾਓ ਤੇ ਨੰਗੀ ਜਾਓ ਮੈਂ ਅੰਦਰ ਗਿਆ ਅੰਦਰ ਬੈੱਡ ਉੱਤੇ ਲਿਖਿਆ ਸੀ ਲਾਈ ਜਾਓ ਤੇ ਟੰਗੀ ਜਾਓ ਅੱਛਾ ਅੱਗੇ ਮੈਨੂੰ ਮਾਮੇ ਦੀ ਬੁੱਢੀ ਚਾਹ ਦੇਣਾ ਸੀ ਉਹਦੀ ਧੁੰਨੀ ਤੇ ਲਿਖਿਆ ਸੀ ਮੁੰਨੀ ਜਾਓ ਤੇ ਧੁੰਨੀ ਜਾਓ और मेरे बारे में कोई मालूमात होगी हाँ तो है हाँ जी Here comes Film Stars. ਮੁੰਡਿਆਂ ਨੂੰ ਪਾਗਲ ਕਰਦੀ ਆ ਜਿਸ